ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 3 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਜੀ। ਕਸੌਟੀ ਉਹ ਪਰਖ ਵਾਲਾ ਪੱਥਰ ਹੁੰਦਾ ਹੈ ਜਿਹਦੇ 'ਚ ਸੋਨੇ ਦੀ ਪਰਖ ਜਵਾਰੀ ਕਰਦਾ ਹੈ, ਉਹਨੂੰ ਰਗੜਦਾ ਹੈ, ਦੇਖਦਾ ਹੈ ਕਿ ਭਾਈ ਇਹਦੇ 'ਚ ਕਿੰਨੀ ਖੋਟ ਹੈ, ਕਿੰਨੀ ਪਿਓਰਿਟੀ। ਹੋਰ ਵੀ ਟੈਸਟ ਹੁੰਦੇ ਨੇ ਪਰ ਇਹ ਕਸੌਟੀ ਇੱਕ ਟੈਸਟ ਹੈ। ਇਸ ਲਈ ਜਿਹੜਾ ਕਸੌਟੀ ਤੋਂ ਪਾਸ ਹੋ ਜਾਂਦਾ ਹੈ, ਆਮ ਫਿਰ ਜ਼ਬਾਨ 'ਚ ਵੀ ਅਸੀਂ ਕਰਦੇ ਹਾਂ ਕਿ ਭਾਈ ਇਹ ਕਸੌਟੀ 'ਤੇ ਪਰਖਿਆ ਹੋਇਆ ਜੀ, ਕਿ ਖਰਾ ਤੇ ਖੋਟਾ। ਸ਼ਬਦ ਵੀ ਦੋ, ਕਿਉਂਕਿ ਖੋਟ ਸੋਨੇ ਦੇ ਵਿੱਚ ਵੀ ਜਿਹੜੀ ਮਿਲਾਵਟ ਹੁੰਦੀ ਉਹਨੂੰ ਖੋਟ ਕਹਿੰਦੇ ਨੇ, ਤੇ ਜਿਹਨੂੰ ਖਰਾ ਕਹਿੰਦੇ ਨੇ, ਖਰਾ ਸੋਨਾ ਹੈ ਜਾਂ ਖਰਾ ਬੰਦਾ ਹੈ। ਖਰੇ ਤੇ ਖੋਟੇ ਦਾ ਇੱਥੋਂ ਹੀ ਹੈ। ਸੋ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਵੀ ਇਹ ਜਿਹੜੀ ਰੱਬ ਦੇ ਨਾਂ ਦੀ ਕਸੌਟੀ ਹੈ, ਇਹਦੇ ਤੇ ਸੱਚਾ ਹੀ ਖਲੋ ਸਕਦਾ। ਜਿਹੜਾ ਸੱਚਾ ਹੈ ਉਹੀ ਇਸ ਕਸੌਟੀ ਦੇ ਉੱਤੇ ਪੂਰਾ ਉਤਰਦਾ। ਝੂਠਾ ਟਿਕੈ ਨਾ ਕੋਈ। ਝੂਠਾ ਜਿਹੜਾ ਹੈ ਉਹ ਖੋਟਾ ਹੈ, ਉਹ ਡਿੱਗੇਗਾ। ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਹੁਣ ਇਸ ਕਸੌਟੀ 'ਤੇ ਪੂਰਾ ਉਤਰਨ ਲਈ, ਸੱਚੇ ਹੋਣ ਲਈ ਮਰ ਕੇ ਜਿਉਣਾ। ਹੁਣ ਮਰ ਕੇ ਜਿਉਣਾ ਕਿ ਆਪਣੀ ਹਉਮੈ ਨੂੰ ਮਾਰਨਾ। ਔਰ ਇਹ ਜਿਹੜੇ ਸਾਰੇ ਸ਼ਬਦ ਗੁਰਬਾਣੀ ਦੇ ਨੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਇਹ ਉਸ ਮੌਤ ਦੀ ਗੱਲ ਹੈ ਜਿਹੜੀ ਅਹਮ ਸਾਡੇ ਅੰਦਰ, ਜਿਹੜਾ ਸਾਨੂੰ ਹੰਕਾਰ ਮਾਇਆ ਰੱਬ ਨਾਲੋਂ ਵਿਛੋੜਦਾ। ਤੇ ਜਦੋਂ ਕੋਈ ਮਰ ਜੀਵਾ ਬਣ ਜਾਂਦਾ ਜਾਂ ਮਰ ਜੀਵੜਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੌਤ ਦੇ ਡਰ ਨੂੰ ਜਿਹਨੇ ਜਿੱਤ ਲਿਆ, ਉਹ ਫਿਰ ਇਸ ਦੇ ਉੱਤੇ ਖਰਾ ਉਤਰਦਾ ਔਰ ਉਹ ਉਸ ਰਾਮ ਦੇ ਨਾਲ, ਉਸ ਪਿਆਰੇ ਦੇ ਨਾਲ ਰਮੇ ਹੋਏ ਵਾਹਿਗੁਰੂ ਦਾ ਹਿੱਸਾ ਬਣ ਜਾਂਦੇ। ਦੂਸਰਾ, ਕਬੀਰ ਊਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ, ਏਕਸ ਹਰ ਕੇ ਨਾਮ ਬਿਨ ਬਾਧੇ ਜੰਪੁਰ ਜਾਹੇ। ਹੁਣ ਇਹ ਪਾਨ ਤੇ ਸੁਪਾਰੀ ਦਾ ਕਲਚਰ ਬਨਾਰਸ ਦੇ ਕਲਚਰ, ਕਬੀਰ ਸਾਹਿਬ ਬਨਾਰਸ 'ਚ ਨੇ, ਇਹ ਬਹੁਤ ਹੈ। ਹੁਣ ਵੀ ਬਨਾਰਸੀ ਪਾਨ, ਬਨਾਰਸੀ ਸੁਪਾਰੀ, ਉਹਨਾਂ ਦੇ ਜਿੰਨੇ ਇਹ ਨੇ ਉਹਨਾਂ ਦੇ ਵਿੱਚ ਬੜਾ ਪੋਪੂਲਰ ਹੈ। ਅਤੇ ਆਮ ਤੌਰ ਦੇ ਉੱਤੇ ਜਿਹੜੇ ਐਲੀਟ ਕਲਾਸ ਸੀ, ਰਈਸ ਕਿਸਮ ਦੇ ਲੋਕ, ਉਹ ਤਾਂ ਕਿ ਮੂੰਹ 'ਚੋਂ ਖੁਸ਼ਬੂ ਆਏ ਔਰ ਕੋਈ ਨਾ ਕੋਈ ਵਿਹਲਾ ਪੈਸਾ ਤਾਂ ਇਕੱਠਾ ਕੀਤਾ ਸੀ, ਉਹ ਚਿੱਟੇ ਕੱਪੜੇ ਪਾਉਂਦੇ ਸੀ, ਚਿੱਟੇ ਦੁੱਧ, ਅਤੇ ਮੂੰਹ ਦੇ ਵਿੱਚ ਜਾਂ ਸੁਪਾਰੀ ਚਬਾ ਰਹੇ ਨੇ ਜਾਂ ਪਾਨ ਖਾ ਕੇ ਥੁੱਕਾਂ ਸੁੱਟ ਰਹੇ ਨੇ ਥਾਂ ਥਾਂ 'ਤੇ। ਸੋ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਬਾਹਰਲੀ ਲੁੱਕ ਹੈ, ਜਿਹਦੇ ਥੱਲੇ ਚਿੱਟੇ ਕੱਪੜੇ ਪਾਏ ਨੇ, ਮੂੰਹ 'ਚ ਪਾਨ ਸੁਪਾਰੀ ਹੈ, ਏਕਸ ਹਰ ਕੇ ਨਾਮ ਬਿਨ ਬਾਧੇ ਜੰਪੁਰ ਜਾਹੇ। ਜੇ ਰੱਬ ਦੇ ਨਾਂ ਦੇ ਨਾਲ ਤੁਸੀਂ ਨਹੀਂ ਜੁੜੇ ਹੋਏ ਤੇ ਬਾਹਰਲੀ ਇਹ ਆਸ਼ੀ ਜਿਹੜੀ ਅਲਟੀਮੇਟਲੀ ਤੁਹਾਨੂੰ ਜਿਹੜੀ ਹੈ ਉਹ ਜੰਪੁਰ ਪਹੁੰਚਾਉਂਦੀ ਹੈ। ਔਰ ਅਖੀਰਲਾ ਸ਼ਲੋਕ ਹੈ, ਕਬੀਰ ਬੇੜਾ ਜਰਜਰਾ, ਫੂਟੇ 6000, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਪਾਰ। ਇਹ ਵੀ ਜੀਵਨ ਦੀ ਗੱਲ ਹੈ ਕਿ ਜਿਸ ਜੀਵਨ ਨੂੰ ਅਸੀਂ ਬਹੁਤ ਹਮੇਸ਼ਾ ਰਹਿਣ ਵਾਲਾ ਸਮਝਦੇ ਹਾਂ, ਤਾਂ ਉਸ ਜਹਾਜ਼ ਵਾਂਗ ਹੈ, ਸਮੁੰਦਰੀ ਜਹਾਜ਼ ਵਾਂਗ, ਬੇੜੀ ਵਾਂਗ, ਜਿਹਦੇ 'ਚ ਹਜ਼ਾਰਾਂ ਛੇਦ ਹੋਏ ਹੋਏ ਨੇ। ਪਤਾ ਨਹੀਂ ਕਦੋਂ ਉਸ ਜਹਾਜ਼ ਦੇ ਵਿੱਚ ਪਾਣੀ ਭਰ ਜਾਣਾ ਅਤੇ ਉਸ ਨੇ ਡੁੱਬ ਜਾਣਾ। ਅਤੇ ਹਰੂਏ ਹਰੂਏ ਤਰ ਗਏ, ਜਿਹੜੇ ਹੌਲੇ ਹੌਲੇ ਨੇ ਉਹ ਤਰ ਜਾਂਦੇ ਨੇ। ਮਤਲਬ ਜਿਨ੍ਹਾਂ ਨੇ ਪਾਪਾਂ ਦਾ ਭਾਰ ਨਹੀਂ ਇਕੱਠਾ ਕੀਤਾ ਹੋਇਆ, ਦੁਨਿਆਵੀ ਦੌਲਤ ਦੇ ਵਿੱਚ ਗਲਤਾਨ ਨਹੀਂ ਹੋਏ, ਉਹਨਾਂ ਨੇ ਜਿਵੇਂ ਆਮ ਜਿਹੜਾ ਹਲਕਾ ਹੁੰਦਾ ਹੈ ਉਹ ਤਰ ਜਾਂਦਾ, ਤਰ ਕੇ ਪਾਸੇ ਚਲਾ ਜਾਂਦਾ, ਮੋਟਾ ਉਹੀ ਡੁੱਬ ਜਾਂਦਾ। ਸੋ ਇਹ ਪਾਪਾਂ ਦਾ ਭਾਰ ਮੋਟਾਪਨ ਹੈ, ਰੱਬ ਦੀ ਯਾਦ ਵਾਲਾ ਹਲਕਾਪਨ ਹੈ। ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਦੇ ਸਿਰ 'ਤੇ ਭਾਰ ਲੱਦਿਆ ਹੋਇਆ ਸੀ ਪਾਪਾਂ ਦਾ, ਮਾਇਆ ਦਾ ਔਰ ਦੁਨਿਆਵੀ ਖਿੱਚ ਦਾ, ਮੋਹ ਦਾ, ਉਹ ਡੁੱਬਣਗੇ। ਤੇ ਬਸ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਨ੍ਹਾਂ ਪਾਰ ਲੰਘਣਾ। ਪਾਰ ਲੰਘਣਾ ਨਹੀਂ, ਦੂਸਰੀ ਗੱਲ ਹੈ ਕਿ ਵੀ ਕਰਮਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਤੇ ਕਰਮਣ ਬੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।